ਅਮੀ ਜੀ ਇੱਕ ਸੀਗਾ ਫੌਜੀ। ਹਾਂਜੀ। ਉਹ ਆਪਣੇ ਨਾ ਬਾਪ ਦੀ ਬੜੀ ਇੱਜ਼ਤ ਕਰਦਾ ਸੀਗਾ। ਅੱਛਾ ਜੀ। ਤੇ ਉਹਦਾ ਬਾਪ ਵੀ ਜਿਹੜਾ ਸੀ ਨਾ ਬਹੁਤ ਹੀ ਅੱਛਾ ਔਰ ਨੇਕ ਇਨਸਾਨ ਸੀ। ਹਾਂਜੀ। ਦਰਦ ਰੱਖਣ ਵਾਲਾ ਸੀ, ਹਾਂਜੀ। ਲੋਕਾਂ ਦੀ ਇੱਜ਼ਤ ਕਰਨੇ ਵਾਲਾ ਸੀ। ਹਾਂਜੀ। ਹੋਇਆ ਕੀ ਕਿ ਉਹਦੇ ਭਰਾ ਦੀ ਨਾ ਇੱਕ ਬੇਟੀ ਸੀਗੀ। ਅੱਛਾ ਜੀ। ਉਹ ਕਿਤੇ ਨਾ ਅੱਖਾਂ ਤੋਂ ਨਬੀਨੀ ਸੀ। ਉਹ ਜਵਾਨ ਹੋ ਗਈ। ਹਾਂਜੀ। ਹੁਣ ਨਾ ਉਹਦਾ ਕੋਈ ਰਿਸ਼ਤਾ ਨਾ ਲਵੇ। ਅੱਛਾ। ਤੇ ਉਹਦਾ ਭਰਾ ਸੀਗਾ ਉਹ ਥੋੜਾ ਬਜ਼ੁਰਗ ਹੋ ਗਿਆ, ਬੁੱਢਾ ਹੋ ਗਿਆ। ਹਾਂਜੀ। ਤੇ ਉਹ ਬੜਾ ਪਰੇਸ਼ਾਨ ਕਿ ਮੈਂ ਆਪਣੀ ਧੀ ਦਾ ਕੀ ਕਰਾਂ। ਉਹਨੂੰ ਸਮਝ ਨਾ ਆਵੇ ਤੇ ਪਰੇਸ਼ਾਨ ਹੋ ਕੇ ਆਪਣੇ ਭਰਾ ਦੇ ਕੋਲ ਗਿਆ, ਫੌਜੀ ਦੇ ਅੱਬੇ ਦੇ ਕੋਲ। ਅੱਛਾ। ਫੌਜੀ ਦੇ ਬਾਪ ਦੇ ਕੋਲ। ਅੱਛਾ। ਜਾ ਕੇ ਕਹਿੰਦਾ ਵੀਰੇ ਗੱਲ ਇਦਾਂ ਆ ਕਿ ਮੇਰੀ ਧੀ ਜਿਹੜੀ ਆ ਨਾ ਉਹ ਨਬੀਨਾ ਆ। ਅੱਖਾਂ ਦੀ ਰੋਸ਼ਨੀ ਉਹਦੀ ਚਲੀ ਗਈ ਆ ਤੇ ਮੈਂ ਬਿਮਾਰ ਰਹਿਣਾ ਆ, ਮੇਰੀ ਜ਼ਿੰਦਗੀ ਦਾ ਪਤਾ ਕੋਈ ਨਹੀਂ ਹੈਗਾ। ਹਾਂਜੀ। ਤੇ ਮੇਰੀ ਇਹ ਧੀ ਆ ਰੁਲ ਜਾਏਗੀ ਪਿੱਛੇ, ਮੈਨੂੰ ਸਮਝ ਨਹੀਂ ਆਂਦੀ ਕਿ ਮੈਂ ਇਹਦੀ ਸ਼ਾਦੀ ਕਿੱਥੇ ਕਰਾਂ, ਕਿਹੜਾ ਬੰਦਾ ਐਸਾ ਆ ਹਾਂਜੀ ਜਿਹੜਾ ਮੇਰੀ ਧੀ ਦਾ ਰਿਸ਼ਤਾ ਲੈ ਲਵੇ। ਹਾਂਜੀ। ਉਹ ਨਾ ਕੋਈ ਬੰਦਾ ਚੰਗਾ ਸੀ ਫੌਜੀ ਦਾ ਬਾਪ, ਉਹਨੇ ਆਪਣੇ ਭਰਾ ਦੇ ਕੰਡ ਤੇ ਹੱਥ ਰੱਖਿਆ, ਕਹਿੰਦਾ ਵੀਰੇ ਤੂੰ ਕਿਉਂ ਪਰੇਸ਼ਾਨ ਹੋਣ ਡਿਆ। ਹਾਂਜੀ। ਪਹਿਲੇ ਨਾ ਜ਼ਮਾਨਿਆਂ ਦੇ ਵਿੱਚ ਕੁੜੀਆਂ ਵਾਲੇ ਜਦੋਂ ਜਾਂਦੇ ਹੁੰਦੇ ਸੀ, ਇਹ ਨਹੀਂ ਸੀ ਕਹਿੰਦੇ ਸਾਡੀ ਕੁੜੀ ਦਾ ਰਿਸ਼ਤਾ ਲੈ ਲਓ। ਉਹ ਕਹਿੰਦੇ ਹੁੰਦੇ ਸੀ ਕਿ ਮੈਂ ਕੁੜੀ ਦਾ ਰਿਸ਼ਤਾ ਕਰਨਾ, ਮੈਨੂੰ ਸਮਝ ਨਹੀਂ ਆਉਂਦੀ, ਮਸ਼ਵਰਾ ਦਿਓ। ਜਿਹਦੇ ਕੋਈ ਰਿਸ਼ਤਾ ਕਰਨਾ ਹੁੰਦਾ ਸੀ ਅੱਗੇ ਉਹ ਵੀ ਸਮਝ ਜਾਂਦੇ ਸੀ ਕਿ ਸਾਡੇ ਤੱਕ ਹੀ ਆਇਆ। ਹਾਂਜੀ ਹਾਂਜੀ। ਉਹ ਫੌਜੀ ਦਾ ਬਾਪ ਵੀ ਸਮਝ ਗਿਆ ਕਿ ਮੈਨੂੰ ਕਹਿਣਾ ਚਾਹ ਰਿਹਾ ਕਿ ਤੂੰ ਮੇਰੀ ਕੁੜੀ ਦਾ ਰਿਸ਼ਤਾ ਲੈ ਲੈ। ਹਾਂਜੀ। ਉਹ ਕਹਿੰਦਾ ਭਰਾਵਾ ਤੂੰ ਪਰੇਸ਼ਾਨ ਨਹੀਂ ਹੋਣਾ। ਹਾਂਜੀ। ਤੂੰ ਟੈਨਸ਼ਨ ਨਾ ਲੈ, ਮੈਂ ਆਪਣੇ ਪੁੱਤਰ ਨਾਲ ਗੱਲ ਕਰਦਾ, ਜੇ ਮੇਰਾ ਪੁੱਤਰ ਮੰਨ ਗਿਆ ਤੇ ਇਹ ਵੀ ਸਾਡੀ ਧੀ ਆ, ਧੀ ਘਰ 'ਚ ਰਹਿ ਜਾਏਗੀ। ਹਾਂਜੀ। ਤੇ ਚਲੋ ਅੱਲਾਹ ਤਾਲਾ ਇਹਦਾ ਆਸਰਾ ਬਣਾ ਦੇਗਾ ਤੇ ਅੱਲਾਹ ਤਾਲਾ ਕਰਮ ਕਰੇ, ਤੂੰ ਪਰੇਸ਼ਾਨ ਨਾ ਹੋ ਮੇਰਾ ਭਰਾ। ਤੂੰ ਜਾ, ਕੋਈ ਰੋਟੀ ਪਾਣੀ ਖਿਲਾਇਆ, ਚਾਹ ਸ਼ਾਹ ਪਿਲਾਈ ਤੇ ਉਹਨੂੰ ਕਹਿੰਦਾ ਜਾ ਮੇਰਾ ਭਰਾ ਤੂੰ ਸਕੂਨ ਨਾਲ ਰਹਿਣਾ ਰਹਿ, ਜਾ ਚਲਾ ਜਾ, ਮੈਂ ਨਾ ਥੋੜੇ ਦਿਨ ਦੇ ਮੈਨੂੰ ਮਸ਼ਵਰਾ ਕਰਨ ਦੇ। ਹਾਂਜੀ ਹਾਂਜੀ। ਕੁਛ ਦਿਨ ਗੁਜ਼ਰੇ ਤਾਂ ਫੌਜੀ ਵੀ ਆ ਗਿਆ। ਹਾਂਜੀ। ਤੇ ਫੌਜੀ ਨੂੰ ਉਹਦਾ ਬਾਪ ਕਹਿੰਦਾ ਪੁੱਤਰ ਆ ਗਿਆ, ਕਹਿੰਦਾ ਹਾਂਜੀ ਅੱਬਾ ਜੀ ਆ ਗਿਆ। ਪੁੱਤ ਤੇਰੇ ਨਾਲ ਗੱਲ ਕਰਨੀ ਸੀ, ਤੂੰ ਪਾਣੀ ਸ਼ਾਣੀ ਪੀ ਲੈ, ਰੋਟੀ ਰੂਟੀ ਖਾ ਲਓ। ਫੌਜੀ ਕਹਿੰਦਾ ਨਾ ਅੱਬਾ ਜੀ, ਰੋਟੀ ਪਾਣੀ ਬਾਅਦ ਚ, ਮੇਰੇ ਅੱਬਾ ਜੀ ਨੇ ਗੱਲ ਕਿਹੜੀ ਕਰਨੀ ਸੀ ਉਹ ਦੱਸੋ। ਹੁਣ ਜਿਹੜੇ ਬੰਦੇ ਨੇ ਨੇਕ ਕਮਾਈਆਂ ਕੀਤੀਆਂ, ਹੁਣ ਨਾ ਔਲਾਦ ਵੀ ਨੇਕ ਹੀ ਹੁੰਦੀ ਆ। ਵਾਕਿਆ ਗੱਲ ਠੀਕ। ਉਹਨੇ ਕਿਹਾ ਅੱਬਾ ਜੀ ਰੋਟੀ ਰੂਟੀ ਬਾਅਦ ਦੀ ਗੱਲ ਆ, ਤੁਸੀਂ ਮੇਰੇ ਨਾਲ ਗੱਲ ਕਰੋ, ਗੱਲ ਕੀ ਆ। ਉਹਨੇ ਕਿਹਾ ਪੁੱਤਰ ਏਦਾਂ ਕਰਕੇ ਨਾ ਮੇਰੇ ਭਰਾ ਦੀ ਧੀ ਆ, ਤੇਰੀ ਤਾਏ ਦੀ ਕੁੜੀ, ਉਹਨਾਂ ਅੱਖਾਂ ਤੋਂ ਨਬੀਨੀ ਆ ਤੇ ਉਹਦਾ ਰਿਸ਼ਤਾ ਕਿਤੇ ਨਹੀਂ ਹੋਣਾ ਹੈਗਾ। ਤੇ ਤਾਇਆ ਤੇਰਾ ਬਿਮਾਰ ਰਹਿੰਦਾ, ਉਹ ਵਿਚਾਰਾ ਪਰੇਸ਼ਾਨ ਹੋ ਕੇ ਮੇਰੇ ਕੋਲ ਆਇਆ ਸੀ ਤੇ ਮੈਂ ਉਹਨੂੰ ਕਿਹਾ ਕਿ ਮੈਂ ਆਪਣੇ ਪੁੱਤਰ ਨਾਲ ਮਸ਼ਵਰਾ ਕਰਦਾ ਆ, ਜੇ ਮੇਰਾ ਪੁੱਤਰ ਮੰਨ ਗਿਆ ਤੇ ਮੈਂ ਤੇਰੀ ਧੀ ਦਾ ਰਿਸ਼ਤਾ ਲੈ ਲਾਂਗਾ। ਉਹਨੇ ਕਿਹਾ ਅੱਬਾ ਜੀ ਤੁਸੀਂ ਮੇਰੇ ਨਾਲ ਕਿਉਂ ਮਸ਼ਵਰਾ ਕਰਨਾ, ਤੁਸੀਂ ਮੇਰੇ ਕੋਲੋਂ ਕਿਉਂ ਪੁੱਛਣਾ। ਅੱਬਾ ਜੀ ਤੁਸੀਂ ਮੈਨੂੰ ਪਾਲਿਆ, ਵੱਡਾ ਕੀਤਾ ਤੇ ਤੁਹਾਡਾ ਇਹ ਹੱਕ ਬਣਦਾ, ਤੁਸੀਂ ਜਿੱਥੇ ਮਰਜ਼ੀ ਮੈਨੂੰ ਸ਼ਾਦੀ ਮੇਰੀ ਕਰ ਦਿਓ। ਉਹ ਤਾਂ ਚਲੋ ਅੱਖਾਂ ਤੋਂ ਨਹੀਂ ਦਿਖਦਾ, ਤੁਸੀਂ ਮੇਰੀ ਲੂਲੀ ਲੰਗੜੀ ਜਿੱਦਾਂ ਦੀ ਵੀ ਹੋਵੇ, ਤੁਸੀਂ ਜਿੱਦਾਂ ਦੀ ਮਰਜ਼ੀ ਔਰਤ ਨਾਲ ਮੇਰੀ ਸ਼ਾਦੀ ਕਰ ਦਿਓ। ਸ਼ਾਬਾਸ਼ ਸ਼ਾਬਾਸ਼। ਅੱਬਾ ਜੀ ਇਹਦੇ ਵਿੱਚ ਵੀ ਕੋਈ ਅੱਲਾਹ ਤਾਲਾ ਦਾ ਰਾਜ਼ ਹੀ ਹੋਏਗਾ। ਇਹ ਤੁਸੀਂ ਜੋ ਫੈਸਲਾ ਕੀਤਾ ਮੈਨੂੰ ਮਨਜ਼ੂਰ ਆ। ਉਹਨੇ ਕਿਹਾ ਪੁੱਤਰ ਖੁਸ਼ੀ ਨਾਲ ਕਹਿ ਰਿਹਾ। ਉਹਨੇ ਕਿਹਾ ਅੱਬਾ ਜੀ ਮੈਂ ਖੁਸ਼ੀ ਨਾਲ ਕਹਿ ਰਿਹਾ। ਲਓ ਜੀ, ਉਹਨੇ ਜਾ ਕੇ ਆਪਣੇ ਭਰਾ ਨੂੰ ਕਿਹਾ ਕਿ ਵੀਰੇ ਕੋਈ ਤੂੰ ਸਮਾਨ ਦੀ ਨਹੀਂ ਟੈਨਸ਼ਨ ਲੈਣੀ, ਕੋਈ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ, ਅਸੀਂ ਆਵਾਂਗੇ ਪਿਓ ਪੁੱਤ, 2 ਗਵਾਹ ਆਣਗੇ ਤਾਂ ਅਸੀਂ ਨਿਕਾਹ ਕਰਕੇ ਲੈ ਜਾਾਂਗੇ। ਤੀਸਰੇ ਦਿਨ ਆਏ ਫੌਜੀ ਕੋਈ 10-15 ਦਿਨ ਦੀ ਛੁੱਟੀ ਆਇਆ ਸੀ, ਨਿਕਾਹ ਕਰਕੇ ਤੇ ਲੈ ਗਏ। ਲੋ ਜੀ, ਅੱਲਾਹ ਤਾਲਾ ਨੇ ਉਸ ਫੌਜੀ ਦੀ ਸੁਣ ਲਈ। ਕੁਛ ਅਰਸਾ ਗੁਜ਼ਰਿਆ, ਕੋਈ ਸਾਲ ਸਵਾ ਸਾਲ ਗੁਜ਼ਰਿਆ, ਅੱਲਾਹ ਤਾਲਾ ਨੇ ਉਹਨਾਂ ਨੂੰ ਬੇਟਾ ਅਤਾ ਕਰ ਦਿੱਤਾ। ਸ਼ਾਬਾਸ਼ ਅੱਲਾਹ ਅੱਲਾਹ। ਪਹਿਲਾ ਬੇਟਾ ਅਤਾ ਕੀਤਾ ਤੇ ਕੁਛ ਦਿਨਾਂ ਬਾਅਦ ਹੀ ਜਿੱਦਾਂ ਹੀ ਅੱਲਾਹ ਤਾਲਾ ਨੇ ਬੇਟਾ ਅਤਾ ਕੀਤਾ ਤੇ ਉਸ ਕੁੜੀ ਦੀ ਨਜ਼ਰ ਵੀ ਵਾਪਸ ਆ ਗਈ। ਵਾਹ ਜੀ ਵਾਹ, ਸੁਭਾਨ ਅੱਲਾਹ ਸੁਭਾਨ ਅੱਲਾਹ। ਤੇ ਉਹ ਕੁੜੀ ਦਾ ਬਾਪ ਵੀ ਠੀਕ ਹੋ ਗਿਆ ਕਿ ਮੇਰੀ ਧੀ ਦਾ ਘਰ ਵਸ ਗਿਆ। ਵਾਹ ਜੀ। ਤੇ ਗੱਲ ਕਰਨੇ ਦਾ ਮਕਸਦ ਇਹ ਆ ਕਿ ਦੇਖੋ ਇੱਕ ਅੱਛੇ ਫੈਸਲੇ ਦੀ ਵਜ੍ਹਾ ਤੋਂ ਇੱਕ ਬਾਪ ਬਚ ਗਿਆ, ਉਹਦਾ ਤਾਇਆ ਬਚ ਗਿਆ, ਉਹਦੀ ਜ਼ਿੰਦਗੀ ਬਣ ਗਈ, ਬਿਮਾਰੀ ਦੂਰ ਹੋ ਗਈ ਕਿ ਮੇਰੀ ਧੀ ਦਾ ਰਿਸ਼ਤਾ ਹੋ ਗਿਆ। ਇੱਕ ਬੱਚੀ ਸੀ ਜਿਹੜਾ ਪੂਰੀ ਜਿਹੜੀ ਜ਼ਿੰਦਗੀ ਤਬਾਹ ਹੋ ਜਾਣੀ ਸੀ, ਉਹਦੀ ਜ਼ਿੰਦਗੀ ਬਣ ਗਈ। ਅੱਲਾਹ ਤਾਲਾ ਨੇ ਉਹਦੀ ਬਿਮਾਰੀ ਦੂਰ ਕਰਤੀ ਤੇ ਫੌਜੀ ਸਾਹਿਬ ਨੂੰ ਬੇਟਾ ਅਤਾ ਕੀਤਾ। ਜਿੱਦਾਂ ਹੀ ਅੱਲਾਹ ਤਾਲਾ ਨੇ ਉਹਨੂੰ ਬੇਟਾ ਅਤਾ ਕੀਤਾ ਤੇ ਉਹਦੇ ਵਾਰੇ ਨਿਆਰੇ ਹੋ ਗਏ। ਔਰ ਜਿਹੜੀਆਂ ਉਹਨਾਂ ਦੀਆਂ ਜ਼ਮੀਨਾਂ ਸੀ ਉਹ ਕਿਸੇ ਜਗ੍ਹਾ ਤੇ ਕੋਈ ਐਸੀ ਜਗ੍ਹਾ ਤੇ ਆ ਗਈਆਂ ਸਕੀਮ ਚ ਜਾਂ ਕਿਸੇ ਜਗ੍ਹਾ ਤੇ ਉਹ ਬਹੁਤ ਮਹਿੰਗੀਆਂ ਹੋ ਗਈਆਂ, ਮਾਲੋ ਮਾਲ ਹੋ ਗਏ।
ਤੇ ਅੱਲਾਹ ਤਾਲਾ ਨੇ ਉਹਨਾਂ ਦੀ ਸੁਣ ਲਈ, ਬਾਰੇ ਨਿਆਰੇ ਹੋ ਗਏ। ਤੇ ਗੱਲ ਕਰਨੇ ਦਾ ਮਕਸਦ ਇਹ ਆ ਕਿ ਆਪਣੇ ਮਾਂ-ਬਾਪ ਦੀ ਇੱਜ਼ਤ ਕਰੋ, ਆਪਣੇ ਮਾਂ-ਬਾਪ ਦੇ ਕੀਤੇ ਹੋਏ ਫੈਸਲਿਆਂ ਨੂੰ ਨਾ ਕਦੀ ਵੀ ਨਾ ਕਰਿਆ ਕਰੋ। ਇਹ ਮਾਂ-ਬਾਪ ਜੋ ਫੈਸਲੇ ਕਰਦੇ ਆ ਨਾ, ਇਹ ਸਾਰੇ ਫੈਸਲੇ ਇਹਨਾਂ ਦੇ 100% ਦਰੁਸਤ ਹੁੰਦੇ ਆ, ਸਾਡੇ ਫਾਇਦੇ ਵਾਸਤੇ ਹੁੰਦੇ ਆ। ਔਰ ਕਹਿੰਦੇ ਆ ਨਾ ਕਿ ਇੱਕ ਐਕਸਪੀਰੀਅੰਸ, ਇੱਕ ਤਜਰਬਾ, ਇਹਨਾਂ ਦਾ ਤਜਰਬਾ ਹੁੰਦਾ। ਫਿਰ ਇਹਨਾਂ ਦੇ ਫੈਸਲਿਆਂ ਨੂੰ ਜਦੋਂ ਤੁਸੀਂ ਮੰਨਦੇ ਹੋ, ਅੱਲਾਹ ਤਾਲਾ ਵੀ ਤੁਹਾਡੇ ਤੇ ਰਾਜ਼ੀ ਹੁੰਦਾ, ਅੱਲਾਹ ਤਾਲਾ ਖੁਸ਼ ਹੋ ਜਾਂਦਾ। ਆਪਣੇ ਮਾਂ ਪਿਓ ਦਾ ਦਿਲ ਕਦੀ ਨਾ ਦਿਖਾਓ, ਆਪਣੇ ਮਾਂ ਪਿਓ ਨੂੰ ਤੁਸੀਂ ਖੁਸ਼ ਰੱਖੋਗੇ, ਅੱਲਾਹ ਤਾਲਾ ਤੁਹਾਨੂੰ ਦੌਲਤ, ਇੱਜ਼ਤ, ਰਿਜ਼ਕ, ਬੱਚੇ, ਬੱਚੀਆਂ, ਔਲਾਦ, ਮਤਲਬ ਅੱਲਾਹ ਤਾਲਾ ਹਰ ਨਿਮਤ ਤੋਂ ਤੁਹਾਨੂੰ ਨਵਾਜ਼ੇਗਾ। ਕਿਸੇ ਗੱਲ ਦੀ ਕਮੀ ਨਹੀਂ ਰਹੇਗੀ। ਸਿਰਫ ਆਪਣੇ ਮਾਂ-ਬਾਪ ਦੀ ਇੱਜ਼ਤ ਕਰੋ। ਤੇ ਵੀਡੀਓ ਚੰਗੀ ਲੱਗੀ ਆ ਤੇ ਇਹਨੂੰ ਜ਼ਰੂਰ ਸਾਰਿਆਂ ਨੇ ਸ਼ੇਅਰ ਕਰਨਾ, ਸੇਵ ਕਰਨਾ, ਆਪਣੇ ਬੱਚਿਆਂ ਨੂੰ ਦਿਖਾਣਾ, ਆਪਣੇ ਰਿਸ਼ਤੇਦਾਰਾਂ ਨੂੰ ਦਿਖਾਣਾ, ਸਟੇਟਸ ਲਾਣੇ, ਤੇ ਦੁਆਵਾਂ 'ਚ ਯਾਦ ਰੱਖਿਓ। ਅੱਲਾਹ ਹਾਫਿਜ਼।